ਧੱਕੇ ਦੀ ਗੱਲ ਹੁੰਦੀ ਆ ਅਸੀਂ ਆਵਾਜ਼ ਚੱਕਦੇ ਹਾਂ ਤੇ ਤੁਸੀਂ ਵੀ ਜ਼ਰੂਰ ਜੇ ਨਾ ਹੋਵੇ ਪੋਲੀਟੀਕਲ ਸਾਈਡ ਮੇਰਾ ਹੋ ਗਿਆ ਫਿਰ ਇੱਥੇ ਆਪਾਂ ਨੂੰ ਨੌਜਵਾਨ ਵੀਰ ਮਿਲਿਆ ਚਰਨਜੀਤ ਸਿੰਘ ਤੇ ਉਸ ਦਾ ਕੇਸ ਪਾਸ ਹੋਇਆ। ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਤੁਸੀਂ ਕੇਸ ਬਾਰੇ ਮੈਨੂੰ ਥੋੜ੍ਹਾ ਜਿਹਾ ਦੱਸਿਆ ਸੀ, ਉਹ ਵੀ ਦੱਸੋ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਚੱਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹਨਾਂ ਨੂੰ ਇਹ ਦੱਸਿਆ ਸੀਗਾ ਕਿ ਮੈਂ ਨਾ ਜੁਬਾ ਸਿਟੀ ਗਿਆ ਸੀ ਪਿਛਲੀ ਵਾਰ ਆਪਣੇ ਨਗਰ ਕੀਰਤਨ ਦੇ ਤੇ ਮੈਂ ਉੱਥੇ ਇਹਨਾਂ ਦਾ ਮੈਂ ਪ੍ਰੋਗਰਾਮ ਬਹੁਤ ਦੇਰ ਜਾਂਦਾ ਮੈਂ 2015 ਤੋਂ ਇਹਨਾਂ ਦਾ ਪ੍ਰੋਗਰਾਮ ਲਗਾਤਾਰ ਸੁਣਿਆ। ਇਹ ਆਪਣੇ ਸਿੱਖਾਂ ਦੀ ਆਵਾਜ਼ ਦੱਸਦੇ ਆ। ਸਾਨੂੰ ਇੱਥੇ ਆ ਕੇ ਪਤਾ ਲੱਗਿਆ ਜਦੋਂ ਅਸੀਂ ਰੇਡੀਓ ਸੁਣਨਾ ਸ਼ੁਰੂ ਕੀਤਾ ਕਿ ਸਾਡੇ ਸਿੱਖਾਂ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਆਪਣੇ ਪੰਜਾਬ ਤੇ ਇੰਡੀਆ ਦੇ ਵਿੱਚ। ਤੇ ਇੱਥੇ ਆ ਕੇ ਸਾਨੂੰ ਜੋ ਨੌਲੇਜ ਮਿਲੀ ਹੈ ਸਾਡੇ ਹੱਕਾਂ ਬਾਰੇ ਉਹ ਅਸੀਂ ਬਹੁਤ ਮੈਂ ਟਰੱਕ ਚਲਾਉਂਦਾ ਮੈਂ ਲਗਾਤਾਰ ਇਹਨਾਂ ਪ੍ਰੋਗਰਾਮ ਸੁਣਦਾ ਤਾਂ ਮੈਂ ਇਹਨਾਂ ਦੀ ਜੁਬਾ ਸਿਟੀ ਦੇ ਵਿੱਚ ਇਹਨਾਂ ਨਾਲ ਫੋਟੋ ਖਿਚਾਈ ਸੀਗੀ ਤੇ ਮੈਂ ਆਪਣੇ ਕੇਸ ਦੇ ਵਿੱਚ ਵੀ ਲਗਾਈ ਸੀ ਇਹਨਾਂ ਦੀ ਪਿਕਚਰ। ਤੇ ਮੈਨੂੰ ਜੱਜ ਸਾਹਿਬ ਨੇ ਵੀ ਇਹ ਸਵਾਲ ਕੀਤਾ ਸੀਗਾ ਕਿ ਇਹ ਕੌਣ ਆ ਤਾਂ ਮੈਂ ਉਹਨੂੰ ਦੱਸਿਆ ਸੀਗਾ ਇਹ ਆਪਣੇ USA ਰੇਡੀਓ ਪੰਜਾਬ ਵਾਲੇ USA ਰੇਡੀਓ ਪੰਜਾਬ ਇਹ ਰੇਡੀਓ ਤੇ ਕੰਮ ਕਰਦੇ ਤੇ ਅਸੀਂ ਇਹਨਾਂ ਨੂੰ ਸੁਣਦੇ ਹਾਂ। ਅਸੀਂ ਇਹਨਾਂ ਨੂੰ ਸੁਣ ਕੇ ਸਾਨੂੰ ਪਤਾ ਲੱਗਿਆ ਕਿ ਸਾਡੇ ਹੱਕ ਕੀ ਆ, ਅਸੀਂ ਆਪਣੇ ਹੱਕਾਂ ਦੀ ਆਵਾਜ਼ ਚੱਕਣੀ ਆ। ਤੇ ਜੱਜ ਸਾਹਿਬ ਬੜੇ ਖੁਸ਼ ਹੋਏ ਤੇ ਮੈਂ ਇਹਨਾਂ ਦੀ ਪਿਕਚਰ ਵੀ ਲਾਈ ਸੀ ਆਪਣੇ ਨਾਲ ਤੇ ਜ਼ਿਆਦਾ ਕੋਈ ਸਵਾਲ ਨਹੀਂ ਪੁੱਛਿਆ। ਜਦੋਂ ਮੈਂ ਇਹਨਾਂ ਬਾਰੇ ਦੱਸਿਆ ਤੇ ਆਪਣੇ ਜੋ ਸਿੱਖਾਂ ਬਾਰੇ ਦੱਸਿਆ, ਇਤਿਹਾਸ ਬਾਰੇ ਦੱਸਿਆ, ਜੋ ਉੱਥੇ ਦੇ ਹਾਲਾਤ ਬਾਰੇ ਦੱਸਿਆ ਤੇ ਮੈਂ ਜੱਜ ਨੇ ਮੈਂ ਜ਼ਿਆਦਾਤਰ ਕੋਈ ਇੰਨੀ ਮੈਨੂੰ ਮੁਸ਼ਕਿਲ ਨਹੀਂ ਆਈ ਤੇ ਮੇਰਾ ਬੜੀ ਪਸੰਦੀਦਾ ਕੇਸ ਪਾਸ ਹੋਇਆ। ਤੇ ਮੈਨੂੰ ਅੱਜ ਇਹ ਦੁਬਾਰਤੀ ਆਪਣੀ ਮਿਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਸਿੱਖ ਕਮਿਊਨਿਟੀ ਦੀ ਹੈਲਪ ਕਰਦੇ ਹੋ ਤੇ ਬਹੁਤ ਸਾਰੇ ਮੇਰੇ ਬਾਰੇ ਨੌਜਵਾਨਾਂ ਨੂੰ ਨੌਲੇਜ ਹੋ ਰਹੀ ਆ। ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦਾ ਪ੍ਰੋਗਰਾਮ ਸੁਣੋ ਤੇ ਜੋ ਵੀ ਇਹ ਕਹਿੰਦੇ ਆ ਉਹਨਾਂ ਦੇ ਰਾਹ ਤੇ ਚਲੋ ਤੇ ਆਪਣੇ ਹੱਕਾਂ ਦੀ ਆਵਾਜ਼ ਚੱਕੋ। ਤੇ ਜਿਹੜੇ ਵੀ ਨੌਜਵਾਨ ਆਉਂਦੇ ਆ ਮੈਂ ਤਾਂ ਜ਼ਰੂਰ ਕਹਿੰਦਾ ਇਹਨਾਂ ਨਾਲ ਆਓ ਤੇ ਇਹਨਾਂ ਨਾਲ ਮਿਲੋ, ਫੋਟੋ ਖਿਚਾਓ। ਤੇ ਪੰਜਾਬੀ ਰੇਡੀਓ ਯੂਐਸਏ ਦੇ ਬਹੁਤ ਸਾਰੇ ਪ੍ਰੋਗਰਾਮ ਸਿੱਖਾਂ ਦੇ ਨਾਲ ਧੱਕੇ ਦੀ ਪੰਜਾਬ ਵਿੱਚ ਕੀ ਕੁਝ ਵਾਪਰ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਨੌਲੇਜ ਮਿਲਦਾ। ਤੁਸੀਂ ਜਿੰਨੇ ਜਿਹੜੇ ਨਵੇਂ ਆਪਣੇ ਨੌਜਵਾਨ ਆਏ ਆ ਉਹਨਾਂ ਨੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਰੇਡੀਓ ਜਿਹੜੀ USA ਰੇਡੀਓ ਆ ਇਹਦੇ ਵਿੱਚ ਕੋਈ ਜ਼ਿਆਦਾ ਇੰਨਾ ਖਿਲਾਰੇ ਵਾਲੀ ਗੱਲ ਨਹੀਂ ਹੈਗੀ। ਇਹਦੇ ਵਿੱਚ ਬੜੀ ਸਪਸ਼ਟ ਗੱਲਾਂ ਦੱਸੀਆਂ ਜਾਂਦੀਆਂ ਸਿੱਧੀਆਂ ਜੋ ਜਿੱਦਾਂ ਹੁਣ ਮੈਂ ਟਰੱਕ ਚਲਾਉਂਦੇ ਆ ਤੇ ਕੁਛ ਗੱਲਾਂ ਅਸੀਂ ਹੋਰ ਵੀ ਰੇਡੀਓ ਸੁਣਦੇ ਸਾਨੂੰ ਸਮਝ ਨਹੀਂ ਲੱਗਦੀਆਂ ਕੀ ਕਹੇ ਜਾਂਦੇ ਆ ਕਿਸ ਬਾਰੇ ਮੁੱਦੇ ਤੇ ਗੱਲਾਂ ਹੁੰਦੀਆਂ। ਜਿਹੜੀ ਇਹਨਾਂ ਦੀ ਗੱਲਾਂ ਆ ਇਹਨਾਂ ਦੀ ਸਪਸ਼ਟ ਗੱਲਾਂ ਪਤਾ ਲੱਗ ਜਾਂਦਾ ਵੀ ਜੇ ਕਿਤੇ ਜਾਂਦੇ ਆ ਕਿ ਇਹ ਕਿਹੜੀਆਂ ਗੱਲਾਂ ਕਰਦੇ ਆ ਸਾਨੂੰ ਸਪਸ਼ਟ ਸਮਝ ਲੱਗਦੀਆਂ। ਤੇ ਮੈਂ ਵੀ ਕੋਈ ਇੰਨਾ ਜ਼ਿਆਦਾ ਪਹਿਲਾਂ ਨੌਲੇਜ ਨਹੀਂ ਰੱਖਦਾ ਸੀਗਾ ਪਰ ਮੈਂ ਜਦੋਂ ਤੋਂ ਇਹਨਾਂ ਦਾ USA ਰੇਡੀਓ ਸੁਣਨਾ ਸ਼ੁਰੂ ਕੀਤਾ ਨਾ ਤਾਂ ਮੇਰੀ ਜਿਹੜੀ ਨੌਲੇਜ ਆ ਬਹੁਤ ਵਧੀਆ। ਪੰਜਾਬ ਦੇ ਵਿੱਚ ਕੀ ਹੁੰਦਾ ਆ, ਖਾਸ ਕਰਕੇ USA ਦੇ ਵਿੱਚ ਕੀ ਹੁੰਦਾ ਆ ਤੇ ਜੋ ਪੋਲੀਟੀਕਲ ਇੱਥੇ ਵੀ ਚੱਲ ਰਿਹਾ ਆ ਪੰਜਾਬ ਦੇ ਵਿੱਚ ਚੱਲ ਰਿਹਾ। ਮੈਂ ਜ਼ਿਆਦਾਤਰ ਇੰਡੀਆ ਦੇ ਕੋਈ ਖਾਸ ਪ੍ਰੋਗਰਾਮ ਨਹੀਂ ਸੁਣਦਾ ਨਾ ਉੱਥੇ ਦੇ ਚੈਨਲ ਸੁਣਦਾ। ਜੇ ਮੈਂ ਕੁਛ ਨੌਲੇਜ ਲੈਣੀ ਹੁੰਦੀ ਤਾਂ ਮੈਂ USA ਰੇਡੀਓ ਆਪਣਾ YouTube ਕੱਢ ਕੇ ਸੁਣ ਲੈਂਦਾ ਜਾਂ ਫਿਰ ਇਹਨਾਂ ਦਾ ਪ੍ਰੋਗਰਾਮ ਆਉਂਦਾ ਆ ਜਿਨ੍ਹਾਂ ਵਿੱਚ ਬਹੁਤ ਗੱਲਾਂ ਹੁੰਦੀਆਂ। ਥੈਂਕ ਯੂ ਤੁਹਾਡਾ ਬਹੁਤ ਵਧਾਈਆਂ ਤੁਹਾਨੂੰ। ਹਾਂਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਆਪਾਂ ਵੀ ਖੜੇ ਆ ਜਿੱਥੇ ਕਿਤੇ ਸਿੱਖ ਕੌਮ ਦੇ ਧੱਕੇ ਦੀ ਗੱਲ ਹੁੰਦੀ ਆ ਅਸੀਂ ਆਵਾਜ਼ ਚੱਕਦੇ ਹਾਂ ਤੇ ਤੁਸੀਂ ਵੀ ਜ਼ਰੂਰ ਜੇ ਨਾ ਹੋਵੇ ਪੋਲੀਟੀਕਲ ਸਾਈਡ ਮੇਰਾ ਹੋ ਗਿਆ ਫਿਰ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿੰਦਾ ਕਿ ਤੁਹਾਡੇ ਨਾਲ ਆ ਕੇ ਤੁਹਾਡੇ ਰੇਡੀਓ ਨਾਲ ਸਾਰੀ ਕਮਿਊਨਿਟੀ ਨਾਲ ਜੁੜੋ ਤੇ ਆ ਕੇ ਆਪਣੇ ਦੇਖੋ ਕੀ ਚੱਲ ਰਿਹਾ ਉਹਨਾਂ ਬਾਰੇ ਗੱਲ ਕਰੋ, ਨੌਲੇਜ ਲਓ। ਸਾਰਿਆਂ ਨੂੰ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ।